ਰਿਪਬਲਿਕਨ ਪਾਰਟੀ ਦੀ ਨਿੱਕੀ ਹੈਲੀ ਜੋ ਆ ਉਹ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਅਨਾਉਂਸ ਕਰਨ ਜਾ ਰਹੇ ਹੈਗੇ ਆ। ਨਿੱਕੀ ਹੈਲੀ ਸਾਬਕਾ ਸਾਊਥ ਕੈਰੋਲੀਨਾ ਦੀ ਗਵਰਨਰ ਰਹਿ ਚੁੱਕੀ ਆ। ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਵੀ 2 ਸਾਲ ਉਹਨਾਂ ਨੇ ਸਰਵ ਕੀਤਾ ਸੀ ਯੂਐਨ ਦੇ ਵਿੱਚ। ਤੇ ਸੋ ਪਹਿਲੇ ਚੈਲੰਜਰ ਜੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੂੰ ਪ੍ਰਾਇਮਰੀ ਇਲੈਕਸ਼ਨ 'ਚ ਬਣਨ ਜਾ ਰਹੀ ਆ ਨਿੱਕੀ ਹੈਲੀ। ਹਾਲਾਂਕਿ ਫਲੋਰੀਡਾ ਦੇ ਗਵਰਨਰ ਉਹਨਾਂ ਬਾਰੇ ਵੀ ਕਿਆਸ ਆਰਾਈਆਂ ਆ ਰਹੀਆਂ ਵੀ ਉਹ ਵੀ ਕੈਂਡੀਡੇਟ ਹੋ ਸਕਦੇ ਆ। ਪਰ ਅੱਜ ਉਹਨਾਂ ਨੇ ਇਹ ਜਿਹੜੀ ਆ ਇੱਕ ਇੰਟਰਵਿਊ ਦੇ ਦੌਰਾਨ ਦੱਸਿਆ ਵੀ ਉਹ ਫਰਵਰੀ 15 ਨੂੰ ਆਪਣੀ ਜੋ ਕੈਂਡੀਡੇਸੀ ਆ ਉਸ ਨੂੰ ਡਿਕਲੇਅਰ ਕਰਨ ਜਾ ਰਹੇ ਹੈਗੇ ਆ। 2011 ਤੋਂ ਲੈ ਕੇ 2017 ਤੱਕ ਨਿੱਕੀ ਹੈਲੀ ਸਾਊਥ ਕੈਰੋਲੀਨਾ ਦੇ ਗਵਰਨਰ ਰਹੇ ਆ। ਤੇ ਉਸ ਤੋਂ ਬਾਅਦ ਯੂਐਨ ਦੇ ਵਿੱਚ 2 ਸਾਲ ਉਹਨਾਂ ਨੇ ਜੋ ਐਜ਼ ਏ ਯੂਐਸ ਅੰਬੈਸਡਰ ਟੂ ਯੂਨਾਈਟਿਡ ਨੇਸ਼ਨਸ ਕੰਮ ਕੀਤਾ 2017 ਤੇ 2018 'ਚ। ਉਹ ਤੋਂ ਬਾਅਦ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ। ਜਦੋਂ ਤੋਂ ਹੀ ਉਹਨਾਂ ਨੇ ਅਸਤੀਫਾ ਦਿੱਤਾ ਸੀ ਉਸ ਤੋਂ ਬਾਅਦ ਉਹ ਲਗਾਤਾਰ ਅਮਰੀਕਾ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਾਂਦੇ ਰਹੇ, ਘੁੰਮਦੇ ਰਹੇ, ਆਪਣੇ ਲੈਕਚਰ ਉਹ ਦਿੰਦੇ ਰਹੇ ਤਾਂ ਕਿ ਜੋ ਆਪਣੀ ਕੈਂਡੀਡੇਸੀ ਆ ਉਸ ਨੂੰ ਜਿਹੜੀ ਸਟਰੋਂਗ ਬਣਾ ਸਕਣ। ਸੋ ਉਹਨਾਂ ਨੇ ਇੰਟਰਵਿਊ ਦੇ ਦੌਰਾਨ ਇਹ ਦੱਸਿਆ ਆ ਵੀ ਹੁਣ ਟਾਈਮ ਹੈਗਾ ਨਵੀਂ ਜਨਰੇਸ਼ਨ ਦੇ ਲਈ, ਨਵੀਂ ਲੀਡਰਸ਼ਿਪ ਦੇ ਲਈ ਤੇ ਸਾਡਾ ਜਿਹੜਾ ਮੁਲਕ ਆ ਉਸ ਨੂੰ ਵਾਪਸ ਲੈਣ ਦੇ ਲਈ ਹੈ। ਇਟਸ ਟਾਈਮ ਟੂ ਟੇਕ ਆਵਰ ਕੰਟਰੀ ਬੈਕ। ਤੇ ਉਹਨਾਂ ਨੇ ਇਹ ਕਿਹਾ ਵੀ ਅਮਰੀਕਾ ਇਜ਼ ਵਰਥ ਦਾ ਫਾਈਟ। ਸੋ ਨਿੱਕੀ ਹੈਲੀ ਇਹ ਸਾਰਿਆਂ ਨੂੰ ਪਤਾ ਹੀ ਆ ਵੀ ਪੰਜਾਬੀ ਮੂਲ ਦੀ ਬੀਬੀ ਹੈਗੀ ਆ। ਸੋ ਉਹ ਹੁਣ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੋਣਗੇ ਜਿਹੜੀਆਂ ਇਲੈਕਸ਼ਨਸ ਆਉਣ ਵਾਲੇ ਸਮੇਂ ਦੇ ਵਿੱਚ ਹੋਣੀਆਂ। 2024 ਦੀ ਜਿਹੜੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਆ ਉਸ ਦੇ ਲਈ ਨਿੱਕੀ ਹੈਲੀ ਆਪਾਂ ਕਹਿ ਸਕਦੇ ਹਾਂ ਵੀ ਉਸਨੇ ਆਪਣਾ ਦਾ ਜਿਹੜਾ ਉਹ ਖੇਡਣਾ ਹੈ। 15 ਫਰਵਰੀ ਨੂੰ ਦੱਸਿਆ ਜਾ ਰਿਹਾ ਆ ਵੀ ਉਹ ਐਲਾਨ ਕਰ ਸਕਦੇ ਆ। ਜਿਹੜੇ ਉੱਥੇ ਦਾ ਇਲਾਕਾ ਆ ਨਾਰਥ ਕੈਰੋਲੀਨਾ, ਉੱਥੋਂ ਜਿਹੜਾ ਇਹ ਜਿਹੜੇ ਐਲਾਨ ਕਰ ਸਕਦੇ ਨੇ। ਸੌਰੀ, ਸਾਊਥ ਕੈਰੋਲੀਨਾ ਦੇ ਵਿੱਚ ਚਾਰਲਸਟਨ ਜਿਹੜਾ ਇਲਾਕਾ ਆ ਉੱਥੇ ਆਪਣੇ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਦਾ ਐਲਾਨ ਕਰ ਸਕਦੇ ਨੇ। ਹੋਰ ਵੀ ਇਸ ਵਾਰ ਹਰਜੋਤ ਸਿੰਘ ਜੀ ਕਾਫੀ ਪਿੰਡ ਜਿਹੜਾ ਆ ਉਹ ਭਖਣ ਦੀ ਕਿਆਸ ਰਹੀਆਂ ਨੇ, ਉਮੀਦ ਨੇ। ਉਹਦੇ ਵਿੱਚ ਰੀਜ਼ਨ ਇਹੀ ਆ ਵੀ ਜਿਹੜਾ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਆਲਰੇਡੀ ਐਲਾਨ ਕਰ ਦਿੱਤਾ। ਚਾਹੁੰਦੇ ਤਾਂ ਹੈਗੇ ਆ ਵੀ ਆਪਣਾ ਦਬਦਬਾ ਕਾਇਮ ਜਿਹੜਾ ਰੱਖਣ। ਆਪਾਂ ਕੱਲ੍ਹ ਵੀ ਇਹੀ ਜ਼ਿਕਰ ਕਰ ਰਹੇ ਸੀ, ਜਿਹੜੀ ਐਸਟੈਬਲਿਸ਼ਮੈਂਟ ਆ ਰਿਪਬਲਿਕਨ ਪਾਰਟੀ ਦੀ ਉਹ ਸਮਹਾਓ ਟਰੰਪ ਤੋਂ ਹੁਣ ਦੂਰੀ ਜਿਹੜੀ ਉਹ ਬਣਾਉਣਾ ਚਾਹੁੰਦੇ ਆ। ਕਿਉਂਕਿ ਜਿਹੜੀ ਰੈੱਡ ਵੇਵ ਦੀ ਇਹ ਗੱਲ ਕਰਦੇ ਰਹੇ ਉਹ ਆਈ ਨਹੀਂ। ਪਿਛਲੀ ਵਾਰੀ ਵੀ ਜਿਹੜੀ ਉਹ ਨਹੀਂ ਆਈ, ਜਦ ਕਿ ਬਾਈਡਨ ਪ੍ਰਸ਼ਾਸਨ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਤਰੁੱਟੀਆਂ ਜਿਹੜੀਆਂ ਆ ਉਹ ਸਾਹਮਣੇ ਨਜ਼ਰ ਆਉਂਦੀਆਂ ਰਹੀਆਂ ਸੀ। ਜੀ, ਸੋ ਬਿਲਕੁਲ ਜੇ ਕੁਛ ਕੁ ਪੁਆਇੰਟ ਆਪਾਂ ਨਿੱਕੀ ਹੈਲੀ ਦੇ ਬਾਰੇ ਦੱਸਦੇ ਜਾਈਏ। ਕਹਿੰਦੇ ਪਈ ਪਹਿਲੀ ਲੇਡੀ ਆ ਜਿਸ ਨੇ ਫਸਟ ਮਿਨੋਰਿਟੀ ਗਵਰਨਰ ਜੋ ਸਾਊਥ ਕੈਰੋਲੀਨਾ ਦੇ ਵਿੱਚ ਬਣੀ ਸੀ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਨਿੱਕੀ ਹੈਲੀ ਸਿੱਖ ਪਰਿਵਾਰ ਨੂੰ ਬਿਲੋਂਗ ਕਰਦੀ ਹੈਗੀ ਆ। ਉਸ ਤੋਂ ਬਾਅਦ ਜਦੋਂ ਹਿਲਰੀ ਕਲਿੰਟਨ ਨੇ ਸਪੀਚ ਦਿੱਤਾ ਸੀ ਇੱਕ ਵਾਰ, ਉਸ ਤੋਂ ਇੰਸਪਾਇਰ ਹੋ ਕੇ ਉਹ ਆਫਿਸ ਦੇ ਲਈ ਰਨ ਕੀਤਾ ਸੀ। 2010 ਦੇ ਵਿੱਚ ਗਵਰਨਰ ਦੀ ਰੇਸ ਦੇ ਲਈ ਉਹ ਟੀ ਪਾਰਟੀ ਦੀ ਫੇਵਰੇਟ ਸੀਗੀ। ਟੀ ਪਾਰਟੀ ਆਪਾਂ ਨੂੰ ਪਤਾ ਰਿਪਬਲਿਕਨ ਪਾਰਟੀ 'ਚ ਕਾਫੀ ਫਾਰ ਰਾਈਟ ਪਾਰਟੀ ਹੈਗੀ ਆ। 2012 ਸੰਨ ਦੇ ਵਿੱਚ ਮਿਟ ਰੋਮਨੀ ਜੋ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਸੀ ਉਹਨਾਂ ਨੂੰ ਉਸ ਨੇ ਐਂਡੋਰਸ ਕੀਤਾ ਸੀ। ਤੇ ਕਹਿੰਦੇ ਪਈ ਸਭ ਤੋਂ ਜ਼ਿਆਦਾ ਪ੍ਰੇਜ਼ ਨਿੱਕੀ ਹੈਲੀ ਦੀ ਉਸ ਟਾਈਮ ਤੇ ਹੋਈ ਸੀ ਜਿਸ ਟਾਈਮ ਉਸਨੇ ਜਿਹੜਾ ਉੱਥੇ ਦਾ ਸਟੇਟ ਹਾਊਸ ਗਰਾਊਂਡਸ ਆ ਉੱਥੇ ਇੱਕ ਕੰਟਰੋਵਰਸ਼ੀਅਲ ਕਨਫੈਡਰੇਟ ਬੈਟਲ ਫਲੈਗ ਲੱਗਾ ਹੋਇਆ ਸੀ, ਉਸ ਨੂੰ ਰਿਮੂਵ ਕੀਤਾ ਸੀ। ਸੋ ਨਿੱਕੀ ਹੈਲੀ ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ ਇਹ ਜਿਹੜੀ ਪੰਜਾਬੀ ਮੂਲ ਦੀ ਜਿਹੜੀ ਉਹ ਹੈਗੀ ਆ। ਸੋ ਸਿੱਖ ਜਿਹੜੇ ਆ ਪਰਿਵਾਰ ਦੇ ਨਾਲ ਜੁੜੀ ਹੋਈ ਆ। ਪੂਰਾ ਨਾਮ ਨਿਮਰਤਾ ਨਿੱਕੀ ਰੰਧਾਵਾ ਜਿਹੜਾ ਇਸ ਦਾ ਹੈ। ਸੋ ਇਹ ਜਿਹੜੀ ਚੀਜ਼ ਆਪਾਂ ਇਸ ਚੀਜ਼ ਦੇ ਵਿੱਚ ਦੇਖ ਰਹੇ ਹੈਗੇ ਆ। ਅਜੀਤ ਸਿੰਘ ਰੰਧਾਵਾ ਤੇ ਰਾਜ ਕੌਰ ਰੰਧਾਵਾ ਦੀ ਇਹ ਬੇਟੀ ਆ। ਤੇ ਇਸ ਦਾ ਵਿਆਹ ਜਿਹੜਾ ਮਾਈਕਲ ਹੇਲੀ ਜਿਸ ਦੇ ਕਰਕੇ ਇਹਦਾ ਲਾਸਟ ਨੇਮ ਹੁਣ ਆਪਾਂ ਦੇਖ ਰਹੇ ਹਾਂ ਵੀ ਉਹ ਨਿੱਕੀ ਹੈਲੀ ਦੇ ਨਾਮ ਦੇ ਨਾਲ ਜਿਹੜਾ ਉਹ ਜਾਣਿਆ ਜਾਂਦਾ ਹੈ। 2 ਇਹਨਾਂ ਦੇ ਜਿਹੜੇ ਉਹ ਬੱਚੇ ਆ। ਤੇ 2016 ਦੇ ਵਿੱਚ ਹਰਜੋਤ ਸਿੰਘ ਜੀ ਜਿਹੜੀ ਇੱਕ ਇੰਟਰਸਟਿੰਗ ਗੱਲ ਆ, ਇਹਨਾਂ ਦਾ ਜਿਹੜਾ ਬੈਕਡ ਕੈਂਡੀਡੇਟ ਸੀਗਾ ਮਾਰਕੋ ਰੂਬੀਓ, ਤੇ ਉਧਰ ਦੂਜੇ ਪਾਸੇ ਜਿਹੜੇ ਉਹ
ਟਰੰਪ ਹੁਣੀ ਆਮੋ-ਸਾਹਮਣੇ ਸੀਗੇ ਇੱਕ ਟਾਈਮ ਦੇ ਉੱਤੇ, ਪਰ ਬਾਅਦ ਦੇ ਵਿੱਚ ਕਹਿ ਸਕਦੇ ਹਾਂ ਵੀ ਆਪਸ ਦੇ ਵਿੱਚ ਇਹਨਾਂ ਦਾ ਸਮਝੌਤਾ ਵੀ ਜਿਹੜਾ ਹੋਇਆ, ਤੇ ਯੂਐਨ ਦੇ ਅੰਬੈਸਡਰ ਦੇ ਤੌਰ ਦੇ ਉੱਤੇ ਨਿੱਕੀ ਹੈਲੀ 2 ਸਾਲ ਉਹਨਾਂ ਨੇ ਜਿਹੜਾ ਉਹ ਸਰਵ ਵੀ ਜਿਹੜਾ ਉਹ ਕੀਤਾ ਸੀ। ਟਰੰਪ ਹੁਣਾਂ ਨੇ ਇਹਨਾਂ ਦੇ ਜਿਹੜੇ ਕੈਂਡੀਡੇਟ ਆ ਨਿੱਕੀ ਹੈਲੀ ਨੇ ਜਿਨ੍ਹਾਂ ਨੂੰ ਬੈਕ ਕੀਤਾ ਸੀ, ਮਾਰਕੋ ਰੂਬੀਓ ਨੂੰ ਸਾਊਥ ਕੈਰੋਲੀਨਾ ਦੀ GOP ਪ੍ਰਾਇਮਰੀ ਦੇ ਵਿੱਚ ਹਰਾ ਵੀ ਜਿਹੜਾ ਉਦੋਂ ਦਿੱਤਾ ਸੀ। ਸੋ ਜੀ। ਦੇਖੋ ਅੱਗੇ-ਅੱਗੇ ਹੋਰ ਕਿਹੜੇ-ਕਿਹੜੇ ਨਾਮ ਜਿਹੜੇ ਆ ਇਸ ਪਿੜ ਦੇ ਵਿੱਚ